ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਅਸੀਂ ਰੋਜ਼ ਦਿਹਾੜੇ ਵਿਚਾਰ ਸਾਂਝੇ ਕਰਦੇ ਹਾਂ। ਬਹੁਤ ਸਾਰੇ ਮਸਲਿਆਂ ਬਾਰੇ ਗੱਲਬਾਤ ਹੁੰਦੀ ਹੈ। ਸਮਾਜ ਦੇ ਵੱਖੋ ਵੱਖ ਖੇਤਰ ਜ਼ੇਰੇ ਬਾਸ ਆਉਂਦੇ ਨੇ, ਪਰ ਅਕਸਰ ਅਸੀਂ ਉਹਨਾਂ ਲੋਕਾਂ ਦਾ ਜ਼ਿਕਰ ਨਹੀਂ ਕਰਦੇ ਜਿਹੜੇ ਸਮਾਜ ਦੇ ਅਸਲ ਹੀਰੋ ਨੇ। ਜਾਂ ਫਿਰ ਇੰਝ ਆਖ ਲਵੋ ਕਿ ਇਹਨਾਂ ਲੋਕਾਂ ਦਾ ਹੱਕ ਉਹ ਵੱਡੇ ਬੁਰਜ ਖਾ ਜਾਂਦੇ ਨੇ ਜਿਹਨਾਂ ਦੀ ਛਾਵੇਂ ਇਹ ਕਿਸੇ ਨੂੰ ਉਖਾੜੀ ਨਹੀਂ ਦਿੰਦੇ। ਜਿਵੇਂ ਹਰ ਤਹਿਰੀਕ ਸਿਰਫ ਆਗੂਆਂ ਦੇ ਨਾਮੇ ਲੱਗ ਜਾਂਦੀ ਹੈ, ਉਂਝ ਹੀ ਸਾਡਾ ਸਮਾਜ ਅਜਿਹੇ ਲੋਕਾਂ ਨੂੰ ਜਿਨ੍ਹਾਂ ਕਾਰਨ ਤਬਦੀਲੀਆਂ ਆਉਂਦੀਆਂ ਨੇ ਅਤੇ ਤਾਰੀਖ ਲਿਖੀ ਜਾਂਦੀ ਹੈ, ਉਹ ਨਜ਼ਰ ਅੰਦਾਜ਼ ਕਰ ਦਿੰਦਾ ਹੈ। ਕਈ ਦਿਨਾਂ ਤੋਂ ਸੋਚਦੇ ਸਾਂ ਕਿ ਪੰਜਾਬੀ ਸਹਾਫਤ ਦੇ ਉਹਨਾਂ ਕਾਮਿਆਂ ਦਾ ਜ਼ਿਕਰ ਕਰਾਂ ਜਿਨ੍ਹਾਂ ਨੇ ਇਸ ਸਹਾਫਤ ਨੂੰ ਜ਼ਿੰਦਾ ਰੱਖਣ ਲਈ ਆਪਣੀ ਪੂਰੀ ਹਯਾਤੀ ਖਰਚ ਕਰਤੀ। ਬਹੁਤ ਸਾਰੇ ਲੋਕ ਦੁਨੀਆ ਤੋਂ ਰੁਖਸ਼ਤ ਹੋ ਗਏ। ਕਈ ਅਜਿਹੇ ਨੇ ਜਿਹੜੇ ਗੁੰਮਨਾਮੀ ਦੀਆਂ ਹਨੇਰਿਆਂ ਵਿੱਚ ਗੁਆਚੇ ਹੋਏ ਨੇ। ਬਾਅਦ ਐਸੇ ਵੀ ਨੇ ਜਿਨ੍ਹਾਂ ਨੇ ਸਹਾਫਤ ਦੇ ਨਾਲ ਨਾਲ ਹੋਰ ਕਈ ਖੇਤਰਾਂ ਵਿੱਚ ਨਾਂ ਕਮਾਇਆ। ਪਰ ਮੈਂ ਸੱਚਾ ਹੀਰੋ ਅਤੇ ਉਸੇ ਨੂੰ ਮੰਨਦਾ ਹਾਂ ਜਿਸ ਦੀ ਰੋਜ਼ੀ ਰੋਟੀ ਦਾ ਜ਼ਰੀਆ ਮਖਸੂਸ ਸ਼ੋਭਾ ਹੋਵੇ ਅਤੇ ਉਹਨੇ ਆਪਣੀ ਪੂਰੀ ਜ਼ਿੰਦਗੀ ਇਸ ਮਿਸ਼ਨ ਦੇ ਨਾਲ ਜੁੜ ਕੇ ਹੰਢਾਈ ਹੋਵੇ। ਥੋੜ੍ਹਾ ਜਿਹਾ ਮਾਰਜਨ ਦੇ ਦੇਈਏ ਅਤੇ ਫਿਰ ਉਹ ਲੋਕ ਆਉਂਦੇ ਨੇ ਜਿਹੜੇ ਵੱਡੇ ਨਾ ਹੋਣ ਦੇ ਬਾਵਜੂਦ ਪੰਜਾਬੀ ਸਹਾਫਤ ਨਾਲ ਇੰਝ ਜੁੜੇ ਰਹੇ ਕਿ ਉਹਨੇ ਸਪੇਸ਼ਲੀ ਦੇ ਸਾਹਮਣੇ ਇਸ਼ਕ ਦੀ ਤਰ੍ਹਾਂ ਨਿਭਾਇਆ। ਅੱਜ ਮੈਂ ਆਪਣੇ ਚੰਦ ਇੱਕ ਅਜਿਹੇ ਮਿੱਤਰ ਪਿਆਰ ਦਾ ਜ਼ਿਕਰ ਕਰਾਂਗਾ ਜਿਹੜੇ ਨਾ ਹੁੰਦੇ ਤਾਂ ਸ਼ਾਇਦ ਮੇਰੀ ਸਹਾਫਤ ਬਹੁਤ ਪਹਿਲਾਂ ਦੀ ਮੁੱਕ ਗਈ ਹੁੰਦੀ। ਇਹ ਉਹ ਬਹਾਦਰ ਅਤੇ ਅਣਮੁੱਲੇ ਲੋਕ ਸਨ ਜਿਨ੍ਹਾਂ ਨਫਾ ਨੁਕਸਾਨ ਤੋਂ ਹਟ ਕੇ ਪੰਜਾਬੀ ਪੱਤਰਕਾਰੀ ਨੂੰ ਆਪਣੇ ਜਨੂੰਨ ਅਤੇ ਇਸ਼ਕ ਨਾਲ ਅਮਰ ਕੀਤਾ। ਸੱਜਣ ਪਿਆਰਿਓ, ਜਦੋਂ ਅਸੀਂ ਰੋਜ਼ ਵੱਲ ਭੁਲੇਖਾ ਸ਼ੁਰੂ ਕੀਤਾ ਅਤੇ ਉਸ ਵੇਲੇ ਜਿਹੜਾ ਫੰਡ ਇਹਦੇ ਲਈ ਵਕਫ ਹੋਇਆ ਉਹ ਸਾਡਾ ਉਰਦੂ ਅਖਬਾਰ ਪੋਸਟਮਾਰਟਮ ਮੁਹੱਈਆ ਕਰਦਾ ਸੀ। ਰੋਜ਼ਨਾਮਾ ਪੋਸਟਮਾਰਟਮ ਅਖਬਾਰੀ ਦੁਨੀਆ ਦਾ ਅਜਿਹਾ ਬੇਬਾਕ ਅਤੇ ਖਰਾ ਅਖਬਾਰ ਸੀ ਜਿਹੜਾ ਕਿਸੇ ਦੇ ਦਬਾਅ ਵਿੱਚ ਆਉਣਾ, ਹੱਕ ਦੀ ਸੱਚ ਦੀ ਗੱਲ ਠੋਕ ਵਜਾ ਕੇ ਕਰਨਾ ਉਹਦਾ ਆਪਣਾ ਸ਼ਾਰ ਸੀ। ਨਾ ਕਿਸੇ ਵਜ਼ੀਰ ਦਾ ਖੌਫ ਅਤੇ ਨਾ ਕਿਸੇ ਬਦਮਾਸ਼ ਦਾ ਡਰ। ਇਹ ਅਖਬਾਰ ਇੱਕ ਛੋਟੇ ਜਿਹੇ ਦਫ਼ਤਰ 'ਚ ਜਾਰੀ ਹੁੰਦਾ ਅਤੇ ਉਹਨਾਂ ਫੰਨੇ ਖਾਨਾ ਅਤੇ ਬਦਮਾਸ਼ਾਂ ਦੀ ਮੌਤ ਬਣ ਕੇ ਅਖਬਾਰ ਮਾਰਕੀਟ ਤੱਕ ਜਾਂਦਾ ਜਿਨ੍ਹਾਂ ਨੂੰ ਇਹ ਖੁਸ਼ਫਹਿਮੀ ਸੀ ਕਿ ਅਜੇ ਉਹ ਅੱਖਰੀ ਤਖਲੀਕ ਨਹੀਂ ਹੋਏ ਜਿਹੜੇ ਇਹਨਾਂ ਦਾ ਪਰਦਾ ਚਾਕ ਕਰ ਸਕਣ। ਰੋਜ਼ਨਾਮਾ ਪੋਸਟਮਾਰਟਮ ਦੀ ਜਿਹੜੀ ਟੀਮ ਇਹਦੇ ਵਿੱਚ ਜਾਨ ਪਾਉਂਦੀ ਸੀ, ਸੱਚ ਲਿਖਦੀ ਸੀ ਅਤੇ ਹਰ ਤਰ੍ਹਾਂ ਦੇ ਮਾਫੀਆ ਨੂੰ ਨੱਕ ਨਾਲ ਲਕੀਰਾਂ ਕੱਢਣ ਉੱਤੇ ਮਜਬੂਰ ਕਰਦੀ ਸੀ, ਉਹਦੇ ਵਿੱਚ ਇੱਕ ਨਾਂ ਅਨਵਰ ਜੀ ਡੋਗਰਾ ਹੁੰਦਾ ਸੀ। ਉਹਨਾਂ ਨੂੰ ਮੈਂ ਸਹਾਫਤ ਦਾ ਗੁਰੂ ਮੰਨਦਾ ਹਾਂ। ਸੱਚੀ ਆਖਾਂ ਤਾਂ ਮੈਂ ਆਪ ਜਿਹਨਾਂ ਲੋਕਾਂ ਤੋਂ ਮੁਤਾਸਰ ਹੋਇਆ ਜਾਂ ਉਹਨਾਂ ਚੰਦ ਮਹਾਨ ਹਸਤੀਆਂ ਵਿੱਚੋਂ ਇੱਕ ਅਨਵਰ ਜੀ ਡੋਗਰਾ ਹੀ ਸਨ। ਜਦੋਂ ਵੀ ਕੋਈ ਸਪੈਸ਼ਲ ਐਡੀਸ਼ਨ ਹੋਣਾ, ਕਿਸੇ ਖਾਸ ਸਟੋਰੀ ਉੱਤੇ ਕੰਮ ਕਰਨਾ, ਅਤੇ ਡੋਗਰ ਸਾਹਿਬ ਹੋਰਾਂ ਨੂੰ ਕਮਰਾ ਬੰਦ ਕਰਕੇ ਕੁਰਸੀ ਉੱਤੇ ਗੋਡੇ ਮੂੰਹ ਦੇ ਮਾਰ ਕੇ ਅਖਬਾਰੀ ਕਾਗਜ਼ ਦੀਆਂ ਸਲਿੱਪਾਂ ਸਾਹਮਣੇ ਰੱਖ ਲੈਣੀਆਂ ਤਾਂ ਲਿਖਣਾ ਸ਼ੁਰੂ ਕਰ ਦੇਣਾ। ਨਾਲ ਸਿਗਰਟ ਅਤੇ ਕੌੜਾ ਪਾਣੀ ਵੀ ਚੱਲਣਾ ਅਤੇ ਸਲਿੱਪਾਂ ਭਰਦੀਆਂ ਜਾਣੀਆਂ। ਜਦੋਂ ਸਟੋਰੀ ਮੁਕੰਮਲ ਹੋਣੀ ਤਾਂ ਡੋਗਰ ਨੇ ਆਖਣਾ, ਲਓ ਜੀ ਬਣ ਜੀ, ਕੰਮ ਤਿਆਰ ਜੇ। ਤੁਸੀਂ ਯਕੀਨ ਮੰਨੋ, ਅਨਵਰ ਜੀ ਡੋਗਰ ਜਿਹੜਾ 5 ਫੁੱਟ ਦਾ ਕਮਜ਼ੋਰ ਅਤੇ ਨਈਫ ਜਿਹਾ ਇਨਸਾਨ ਸੀ, ਉਹਦੀ ਕਲਮ 'ਚ ਇੰਨਾ ਜ਼ੋਰ ਅਤੇ ਜਾਨ ਸੀ ਕਿ ਬੜੇ ਬੜੇ ਤੁਰਬਖਾਨਾਂ ਦੇ ਪੈਰ ਕੰਬ ਜਾਂਦੇ ਸਨ। ਅਨਵਰ ਜੀ ਡੋਗਰ ਨੇ ਭੁਲੇਖੇ ਲਈ ਵੀ ਕੰਮ ਕੀਤਾ। ਇੱਕ ਅਜਿਹਾ ਤਖਲੀਕਾਰ ਜਿਹਦੀ ਤਹਿਰੀਰ ਕਿਸੇ ਇੱਕ ਜ਼ਬਾਨ ਵਿੱਚ ਕੈਦ ਨਹੀਂ ਸੀ। ਜੇ ਕੋਈ ਮੇਰੇ ਤੋਂ ਪੁੱਛੇ ਕਿ ਤੁਸੀਂ ਆਪਣੀ ਆਜ਼ਾਦੀ ਵਿੱਚ ਕੋਈ ਜੈਨੂਅਨ ਲੀਡਰ ਵੇਖਿਆ ਹੈ ਤਾਂ ਮੈਂ ਕਈ ਨਾਵਾਂ ਵਿੱਚੋਂ ਇੱਕ ਨਾਂ ਅਨਵਰ ਜੀ ਡੋਗਰ ਦਾ ਜ਼ਰੂਰ ਜ਼ਿਕਰ ਕਰਾਂਗਾ, ਜਿਹਦਾ ਮਕਸਦ ਸਮਾਜ ਵਿੱਚ ਤਬਦੀਲੀ ਲਿਆਉਣਾ ਸੀ। ਅਨਵਰ ਜੀ ਡੋਗਰ ਹਮੇਸ਼ਾ ਭੁਲੇਖੇ ਨਾਲ ਜੁੜੇ ਰਹੇ, ਆਪਣੇ ਨਾਂ ਦਾ ਹਿੱਸਾ ਪੋਸਟਮਾਰਟਮ ਨੂੰ ਬਣਾਏ ਰੱਖਿਆ ਅਤੇ ਫਿਰ ਜਦੋਂ ਸਹਾਫਤ ਤੋਂ ਨਾਰਾਜ਼ ਹੋ ਕੇ ਸਮਾਜ ਸੁਧਾਰ ਲਈ ਅਗਾਂਹ ਵਧੇ ਅਤੇ ਅਗਲੀ ਮੰਜ਼ਿਲ ਮੁਜ਼ਾਹਰਿਆਂ ਦੇ ਹੱਕਾਂ ਦੀ ਲੜਾਈ ਸੀ। ਇਹ ਲੜਾਈ ਲੜਦੇ ਲੜਦੇ ਡੋਗਰ ਇਸ ਦੁਨੀਆ ਤੋਂ ਰੁਖਸ਼ਤ ਹੋ ਗਿਆ। ਅਜਿਹੇ ਲੋਕ ਬਹੁਤ ਘੱਟ ਹੁੰਦੇ ਨੇ ਜਿਹਨਾਂ ਦੀ ਆਜ਼ਾਦੀ ਦਾ ਮਕਸਦ ਕੋਈ ਅਜਿਹਾ ਮਿਸ਼ਨ ਹੋਵੇ ਜਿਹਦੇ ਵਿੱਚ ਆਪਣਾ ਫਾਇਦਾ ਘੱਟ ਅਤੇ ਦੂਜੇ ਦਾ ਜ਼ਿਆਦਾ ਹੋਵੇ। ਡੋਗਰ ਦੀ ਸ਼ਖਸੀਅਤ ਵਿੱਚ ਕੋਈ ਖਾਮੀਆਂ ਆਉਣਗੀਆਂ, ਪਰ ਮੈਨੂੰ ਹਮੇਸ਼ਾ ਲਿਖਾਰੀਆਂ ਦਾ ਇਮਾਮ ਹੀ ਵਿਖਾਈ ਦਿੱਤਾ ਹੈ। ਅਨਵਰ ਜੀ ਡੋਗਰ ਦੇ ਨਾਲ ਸਲੀਮ ਪਾਸ਼ਾ ਹੋਰੀ ਵੀ ਪੋਸਟਮਾਰਟਮ ਦਾ ਅਜਿਹਾ ਥੰਮ ਸਨ ਜਿਹਨਾਂ ਤੋਂ ਬਗੈਰ
ਸਾਡੀ ਸਹਾਫਤ ਦਾ ਵਜੂਦ ਨਾਮੁਕੰਮਲ ਸੀ। ਉਹਨਾਂ ਦਾ ਲਿਖਣ ਦਾ ਲਹਿਜਾ ਬਹੁਤ ਨਵੇਕਲਾ ਅਤੇ ਜਾਨਦਾਰ ਸੀ। ਏਡੇ ਨਫੀਸ ਇਨਸਾਨ ਕਿ ਵਜ਼ਾਦਾਰੀ ਉਹਦੀ ਸ਼ਖਸੀਅਤ ਦਾ ਅਜਿਹਾ ਹਿੱਸਾ ਸੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਹ ਬੰਦਾ ਆਪਣੇ ਅੱਖਰਾਂ ਰਾਹੀਂ ਕਿਹੜੇ ਕਿਹੜੇ ਵੱਡੇ ਬੁਰਜ ਮੀਨਾਰ ਦੇਖ ਸਕਦਾ ਹੈ। ਸਲੀਮ ਪਾਸ਼ਾ ਹੋਰਾਂ ਇੱਕ ਲੰਮਾ ਅਰਸਾ ਪੋਸਟਮਾਰਟਮ ਦੀ ਤਰਬੀਅਤ ਔਰ ਇਹਦੇ ਨਾਲ ਗੁਜ਼ਾਰਿਆ। ਉਹ ਸਾਡੇ ਭੁੱਖ ਦੇ ਸਾਥੀ ਸਨ। ਫਿਰ ਉਸ ਮਿਸ਼ਨ ਦੇ ਨਾਲ ਵੀ ਜੁੜੇ ਜਿਹਦਾ ਮੁਸਤਕਬਲ ਰੋਜ਼ਗਾਰ ਭੁਲੇਖਾ ਅਤੇ ਨਾਗ ਬਣੇ ਜਾਂ ਪੰਜਾਬੀ ਅਖਬਾਰ ਬਣੇ। ਅੱਜ ਸਲੀਮ ਪਾਸ਼ਾ ਦਾ ਪੁੱਤਰ ਖੁਰਮ ਪਾਸ਼ਾ ਵੀ ਸਹਾਫਤ ਦੇ ਮੈਦਾਨ ਵਿੱਚ ਜ਼ੋਰ ਅਜ਼ਮਾਈ ਕਰ ਰਿਹਾ ਹੈ। ਮੈਨੂੰ ਖੁਰਮ ਪਾਸ਼ੇ ਵਿੱਚ ਹਮੇਸ਼ਾ ਆਪਣਾ ਯਾਰ ਅਤੇ ਭਰਾ ਸਲੀਮ ਪਾਸ਼ਾ ਵਿਖਾਈ ਦਿੰਦਾ ਹੈ। ਮੈਂ ਇਸ ਗੱਲ 'ਤੇ ਵੀ ਖੁਸ਼ ਹਾਂ ਕਿ ਸਲੀਮ ਪਾਸ਼ਾ ਦੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਖੁਰਮ ਪਾਸ਼ਾ ਨੇ ਦਿਨ ਰਾਤ ਇੱਕ ਕਰਕੇ ਉਹਦੀ ਸੇਵਾ ਕੀਤੀ ਅਤੇ ਸਾਬਤ ਕੀਤਾ ਕਿ ਉਹ ਨੇਕ ਔਲਾਦ ਦੀ ਅਜਿਹੀ ਮਿਸਾਲ ਹੈ ਜਿਹੜੀ ਅੱਜ ਦੀ ਦੁਨੀਆ ਵਿੱਚ ਮੁਕੱਦਰ ਵਾਲਿਆਂ ਨੂੰ ਸੇਬ ਹੁੰਦੀ ਹੈ। ਮੈਂ ਸਮਝਦਾ ਹਾਂ ਕਿ ਜੇ ਉਹ ਦੋ ਬੰਦੇ ਨਾ ਹੁੰਦੇ ਤਾਂ ਸ਼ਾਇਦ ਪੋਸਟਮਾਰਟਮ ਆਪਣਾ ਰੂਜ ਨਾ ਵੇਖਦਾ। ਇਹਦੇ ਨਾਲ ਨਾਲ ਮੇਰਾ ਵੀਰ ਜ਼ਫਰ ਇਕਬਾਲ ਨਗੀਨਾ ਵੀ ਸੀ, ਜਿਹੜਾ ਮਾਸ਼ਾਅੱਲਾ ਹਯਾਤ ਹੈ ਅਤੇ ਆਜ਼ਾਦ ਕਸ਼ਮੀਰ ਵਿੱਚ ਆਪਣੀ ਬਿਹਤਰੀਨ ਜ਼ਿੰਦਗੀ ਗੁਜ਼ਾਰ ਰਿਹਾ ਹੈ। ਮੈਂ ਨਹੀਂ ਜਾਣਦਾ ਕਿ ਉਹਨੇ ਸਹਾਫਤ ਤੋਂ ਕਿਨਾਰਾ ਕਿਉਂ ਕਰ ਲਿਆ, ਹਾਲਾਂਕਿ ਆਪਣੇ ਵੇਲੇ ਦਾ ਸਭ ਤੋਂ ਸੋਹਣਾ ਫੀਚਰ ਨਿਗਾਰ ਉਹੀ ਸੀ। ਉਹਦਾ ਲਿਖਿਆ ਫੀਚਰ ਪੜ੍ਹਨ ਲਈ ਲੋਕ ਪੂਰਾ ਹਫ਼ਤਾ ਉਡੀਕਦੇ ਸਨ। ਅਜਿਹੀ ਕਹਾਣੀ ਲਿਖਦਾ ਕਿ ਪੜ੍ਹਨ ਵਾਲੇ ਨੂੰ ਇੰਝ ਲੱਗਦਾ ਜਿਵੇਂ ਉਹ ਅੱਖਰ ਨਹੀਂ ਪੜ੍ਹ ਰਿਹਾ, ਬਲਕਿ ਸਫ਼ੇ ਉੱਤੇ ਟੁਰਦੇ ਫਿਰਦੇ ਕਿਰਦਾਰਾਂ ਨੂੰ ਆਪਣੀ ਅੱਖੀਂ ਵੇਖ ਰਹੇ ਨੇ। ਜ਼ਫਰ ਇਕਬਾਲ ਨਗੀਨਾ ਨੇ ਪੋਸਟਮਾਰਟਮ ਲਈ ਬਹੁਤ ਸ਼ਾਨਦਾਰ ਕੰਮ ਕੀਤਾ, ਬਹੁਤ ਅੱਛੇ ਫੀਚਰ ਤਖਲੀਕ ਦਿੱਤੇ। ਮੈਂ ਸਮਝਦਾ ਹਾਂ ਕਿ ਸਾਡੀ ਨਵੀਂ ਪੀੜ੍ਹੀ ਨੂੰ ਜ਼ਫਰ ਨਗੀਨਾ ਦੇ ਫੀਚਰ ਕਢਾ ਕੇ ਪੜ੍ਹਨੇ ਚਾਹੀਦੇ ਨੇ ਤਾਂ ਜੋ ਉਹਨਾਂ ਦੀ ਸਹਾਫਤੀ ਤਰਬੀਅਤ ਹੋ ਸਕੇ। ਬਰਾਦਰਮ ਇਕਬਾਲ ਝੱਖੜ ਵੀ ਸਾਡੇ ਉਸ ਵੇਲੇ ਦੇ ਸਾਥੀ ਨੇ, ਜਦ ਅਸੀਂ ਦਿਨ ਰਾਤ ਅਖਬਾਰ ਨੂੰ ਹੀ ਆਪਣਾ ਕੰਮ ਬਣਾ ਰੱਖਿਆ ਸੀ। ਇਕਬਾਲ ਝੱਖੜ ਵੀ ਬਿਹਤਰੀਨ ਲਿਖਾਰੀ ਅਤੇ ਸ਼ਾਨਦਾਰ ਨਿਊਜ਼ ਐਡੀਟਰ ਹੈ। ਉਹ ਅੱਜ ਵੀ ਭੁਲੇਖੇ ਨਾਲ ਜੁੜਿਆ ਹੋਇਆ ਹੈ। ਬੇਸ਼ੱਕ 4 ਦਿਨ ਆ ਕੇ 6 ਮਹੀਨੇ ਨਾਗਾ ਕਰਨ, ਮੈਂ ਹਮੇਸ਼ਾ ਇਹ ਗੱਲ ਆਖਦਾ ਹਾਂ ਕਿ ਇਕਬਾਲ ਝੱਖੜ ਅਤੇ ਇਦਾਰੇ ਦੇ ਮਾਲਕਾਂ ਵਿੱਚ ਹੋਏ, ਆਵੇ ਨਾ ਆਵੇ ਉਹਦੀ ਮਰਜ਼ੀ। ਬਰਖੁਰਦਾਰ ਅਤੇ ਅਜ਼ੀਜ਼ ਕੈਸਰ ਸ਼ਾਹ ਨੇ ਵੀ ਸਾਡੇ ਇਦਾਰੇ ਨਾਲ 40 ਵਰ੍ਹੇ ਗੁਜ਼ਾਰੇ। ਡਿਜ਼ਾਈਨਿੰਗ ਅਤੇ ਕੰਪੋਜ਼ਿੰਗ ਤੋਂ ਕੰਮ ਸ਼ੁਰੂ ਕੀਤਾ, ਫਿਰ ਮੁਤਾਲਿਆ ਕਰਕੇ ਆਪਣੇ ਆਪ ਨੂੰ ਇੱਕ ਕਾਬਲ ਐਡੀਟਰ ਦੇ ਤੌਰ 'ਤੇ ਸਾਬਤ ਕੀਤਾ। ਕੈਸਰ ਮਸਗਰਦੇਜ਼ੀ ਨੇ ਪੋਸਟਮਾਰਟਮ ਤੋਂ ਆਗਾਜ਼ ਕੀਤਾ ਅਤੇ ਅੱਜ ਸਾਡੇ ਇਦਾਰੇ ਦੇ ਸਾਰੇ ਅਖਬਾਰ ਹੀ ਉਹਦੀ ਸਰਪ੍ਰਸਤੀ ਛਾਪੇ ਚੜ੍ਹਦੇ ਨੇ। ਉਹ ਮੇਰਾ ਬਰਖੁਰਦਾਰ ਵੀ ਹੈ ਅਤੇ ਜਿੰਦ ਜਾਨ ਵੀ। ਮੇਰੇ ਨਾਲ ਉਹਦਾ 40 ਵਰ੍ਹਿਆਂ ਤੋਂ ਅਜਿਹਾ ਤਾਲੁਕ ਹੈ ਜਿਵੇਂ ਬਾਪ ਬੇਟੇ ਦਾ। ਮੈਨੂੰ ਨਾਰਾਜ਼ ਵੀ ਹੋ ਜਾਂਦਾ ਹੈ ਅਤੇ ਫਿਰ ਵੀ ਇਹ ਝਗੜਾ ਖਾ ਕੇ ਮੰਨ ਵੀ ਜਾਂਦਾ ਹੈ। ਮਿੱਤਰ ਪਿਆਰਿਓ, ਸੱਜਣ ਹੋਰ ਵੀ ਬਹੁਤ ਨੇ, ਖਾਸ ਕਰ ਉਹ ਮਿੱਤਰ ਜਿਹਨੇ ਰੋਜ਼ਗਾਰ ਭੁਲੇਖਿਆਂ ਨੂੰ ਕਾਮਯਾਬ ਬਣਾਉਣ ਵਿੱਚ ਆਪਣੀਆਂ ਜਵਾਨੀਆਂ ਖਰਚ ਕੀਤੀਆਂ। ਉਹ ਸਾਥੀ ਜਿਹਨੇ ਕਦੀ ਵੀ ਰੁਪਏ ਧੇਲੇ ਦੀ ਫਿਕਰ ਨਹੀਂ ਕੀਤੀ, ਜਿਹੜੇ ਸਾਡੇ ਨਾਲ ਪੰਜਾਬੀ ਸਹਾਫਤ ਨੂੰ ਮਿਸ਼ਨ ਸਮਝ ਕੇ ਟੁਰੇ ਅਤੇ ਉਦੋਂ ਟਿਕਟ ਟੁਰਦੇ ਰਹੇ ਜਦ ਤੱਕ ਰੋਜ਼ਗਾਰ ਭੁਲੇਖਿਆਂ ਨੇ ਆਪਣੀ ਪੈਰੀ ਟੁਰਨਾ ਨਾ ਸਿੱਖ ਲਿਆ। ਅਗਲੇ ਦਿਨਾਂ 'ਚ ਇਹਨਾਂ ਬਾਰੇ ਗੱਲਬਾਤ ਕਰਾਂਗਾ, ਕੁਝ ਪੁਰਾਣੀਆਂ ਯਾਦਾਂ ਸਾਂਝੀਆਂ ਕਰਾਂਗਾ ਅਤੇ ਕੁਝ ਦੋਸਤਾਂ ਨੂੰ ਸਲਾਮੀ ਪੇਸ਼ ਕਰਾਂਗਾ ਕਿ ਜੇਕਰ ਉਹ ਨਾ ਹੁੰਦੇ ਤਾਂ ਸ਼ਾਇਦ ਪੰਜਾਬੀ ਅਖਬਾਰ ਦੀ ਸਹਾਫਤ ਮਰ ਗਈ ਹੁੰਦੀ। ਇਹ ਉਹ ਮਹਾਨ ਲੋਕ ਨੇ ਜਿਹਨੂੰ ਮੈਂ ਹਮੇਸ਼ਾ ਪੰਜਾਬੀ ਸਹਾਫਤ ਦਾ ਮੁਹਸਨ ਆਖਦਾ ਹਾਂ। ਕੱਲ੍ਹ ਇਹਨਾਂ ਮੁਹਸਨਾਂ ਦੀ ਕਾਮਯਾਬੀਆਂ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ। ਅੱਜ ਦੀ ਨਹੀਂ, ਇਜਾਜ਼ਤ ਦਿਓ, ਫਿਰ ਮਿਲਾਂਗੇ। ਰੱਬ ਰੱਖਾ।